ਮਹਿਕ ਪੰਜਾਬ ਦੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਮਲਜੀਤ ਹੰਦ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਨਮਸਤੇ, अस्सलाम वालेकुम। ਜਿਵੇਂ ਕਿ ਆਪ ਸਭ ਜਾਣਦੇ ਹੋ, ਬੱਬੂ ਮਾਨ ਦੀ ਨਵੀਂ ਫਿਲਮ ਏਕਮ ਸਨ ਆਫ ਸੋਇਲ 23 ਅਪ੍ਰੈਲ ਤੋਂ ਦੁਨੀਆ ਭਰ ਦੇ ਸਿਨੇਮਿਆਂ ਵਿੱਚ ਰਿਲੀਜ਼ ਹੋ ਚੁੱਕੀ ਹੈ ਅਤੇ ਸਿਨੇਮੇ ਘਰਾਂ ਵਿੱਚ ਬੜੀ ਸਫਲਤਾ ਨਾਲ ਚੱਲ ਰਹੀ ਹੈ। ਇਸੇ ਫਿਲਮ 'ਤੇ ਵਿਚਾਰ ਚਰਚਾ ਕਰਨ ਲਈ ਅੱਜ ਸਾਡੇ ਸਟੂਡੀਓ ਵਿੱਚ ਦੋ ਇਹੋ ਜਿਹੀਆਂ ਸ਼ਖਸੀਅਤਾਂ ਮੌਜੂਦ ਹਨ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਵਿੱਚ ਉੱਚ ਕੋਟੀ ਦਾ ਮੁਕਾਮ ਹਾਸਲ ਕੀਤਾ ਹੋਇਆ ਹੈ। ਮੇਰੇ ਖੱਬੇ ਪਾਸੇ ਉਹ ਸ਼ਖਸੀਅਤ ਬੈਠੇ ਹਨ ਜਿਨ੍ਹਾਂ ਨੇ ਚੰਨ ਪਰਦੇਸੀ, ਨਸੀਬੋ ਅਤੇ ਵਾਰਸ ਵਰਗੀਆਂ ਉੱਚ ਕੋਟੀ ਦੀਆਂ ਫਿਲਮਾਂ ਲਿਖੀਆਂ ਅਤੇ ਨਿਰਮਾਣ ਕੀਤੀਆਂ। ਇਹਨਾਂ ਹਰਭਜਨ ਮਾਨ ਦੀਆਂ ਫਿਲਮਾਂ ਮਨਮੋਹਨ ਸਿੰਘ ਦੇ ਨਾਲ ਮਿਲ ਕੇ ਲਿਖੀਆਂ, ਜਿਨ੍ਹਾਂ ਵਿੱਚ ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਮਿੱਟੀ ਵਾਜਾ ਮਾਰਦੀ ਅਤੇ ਜਗ ਜਿਉਂਦਿਆਂ ਦੇ ਮੇਲੇ। ਇਹਨਾਂ ਹਿੰਦੀ ਫਿਲਮਾਂ ਸਮੀਤਾ ਪਾਟਲ ਦੀ ਵਾਰਿਸ ਅਤੇ ਕਲਿੰਗਾ ਵੀ ਲਿਖੀਆਂ। ਮੇਰੀ ਮੁਰਾਦ ਹੈ ਬਲਦੇਵ ਗਿੱਲ ਜੀ ਤੋਂ। ਜੀ ਆਇਆਂ ਨੂੰ ਬਲਦੇਵ ਗਿੱਲ ਜੀ ਸਾਡੇ ਸਟੂਡੀਓ ਵਿੱਚ। ਥੈਂਕ ਯੂ। ਮੇਰੇ ਸੱਜੇ ਹੱਥ ਬੈਠੇ ਹਨ ਪ੍ਰਸਿੱਧ ਰੇਡੀਓ ਹੋਸਟ ਜੋ ਕਿ ਹਰ ਰੋਜ਼ 96.1 FM ਤੇ 2 ਤੋਂ ਲੈ ਕੇ 3 ਵਜੇ ਤੱਕ ਪੰਜਾਬੀ ਗੀਤ ਸੰਗੀਤ ਨਾਲ ਆਪ ਸਭ ਦਾ ਮਨੋਰੰਜਨ ਕਰਦੇ ਹਨ। ਮੇਰੀ ਮੁਰਾਦ ਹੈ ਬਲਜੀਤ ਦਿਓਲ, ਜਿਸ ਨੂੰ ਤੁਸੀਂ ਲੇਡੀ ਬੀ ਕਰਕੇ ਜਾਣਦੇ ਹੋ। ਲੇਡੀ ਬੀ ਜੀ, ਜੀ ਆਇਆਂ ਨੂੰ ਸਾਡੇ ਸਟੂਡੀਓ ਵਿੱਚ। ਥੈਂਕ ਯੂ। ਪਹਿਲੀ ਵਾਰੀ ਤੁਹਾਡੇ ਸਟੂਡੀਓ ਵਿੱਚ ਅੱਜ ਆਏ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਫਿਲਮਾਂ ਦੇ ਇਤਿਹਾਸ ਬਾਰੇ ਕਿ ਅੱਜ ਤੋਂ ਪਹਿਲਾਂ ਕਿਹੋ ਜਿਹੀਆਂ ਫਿਲਮਾਂ ਬਣ ਰਹੀਆਂ ਸੀ ਅਤੇ ਅੱਜ ਕਿਹੋ ਜਿਹੀਆਂ ਬਣ ਰਹੀਆਂ ਹਨ। ਫਿਲਮਾਂ ਨੇ ਕਿੱਥੋਂ ਤੱਕ ਵਿਕਾਸ ਕੀਤਾ। ਬਲਦੇਵ ਗਿੱਲ ਜੀ, ਤੁਸੀਂ ਸਾਨੂੰ ਦੱਸੋ ਕਿ ਪੰਜਾਬੀ ਫਿਲਮਾਂ ਨੇ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਉਹਨਾਂ ਦਾ ਕੀ ਮਿਆਰ ਸੀ, ਅਤੇ ਅੱਜ ਜਦੋਂ ਕਿ ਇੱਕ ਮੂਵੀ ਰਿਲੀਜ਼ ਹੋ ਚੁੱਕੀ ਹੈ ਜਿਸ ਨੇ ਬਹੁਤ ਤਹਿਲਕਾ ਮਚਾ ਦਿੱਤਾ ਅਤੇ ਟੌਪ ਰੈਕਟ 'ਤੇ ਪਹੁੰਚ ਚੁੱਕੀ ਹੈ, ਅਤੇ ਅੱਜ ਪੰਜਾਬੀ ਫਿਲਮਾਂ ਨੇ ਕਿੱਥੋਂ ਤੱਕ ਵਿਕਾਸ ਕਰ ਲਿਆ? ਮੇਰੇ ਖਿਆਲ ਜੀ ਅਗਰ ਪੰਜਾਬੀ ਫਿਲਮਾਂ ਦੇ ਬਾਰੇ ਆਪਾਂ ਗੱਲ ਸ਼ੁਰੂ ਕਰੀਏ ਤਾਂ ਮੇਰੇ ਖਿਆਲ ਪਾਰਟੀਸ਼ਨ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਇੰਡਸਟਰੀ ਪੰਜਾਬੀ ਫਿਲਮਾਂ ਦੀ ਸੀ। ਹਾਂਜੀ ਹਾਂਜੀ। ਔਰ ਜਿਵੇਂ ਕੌਡੇ ਸ਼ਾਹ ਪੁਰਾਣੀਆਂ ਫਿਕਸ਼ਨਾਂ ਬਣਦੀਆਂ ਸੀਗੀਆਂ, ਜਦੋਂ ਇਹ ਤਾਂ ਪਾਰਟੀਸ਼ਨ ਤੋਂ ਬਾਅਦ ਪੰਜਾਬੀ ਇੰਡਸਟਰੀ ਥੋੜ੍ਹੀ ਜਿਹੀ ਮਤਲਬ ਘਟੀ ਹੈ ਅਤੇ ਇਹ ਫਿਰ ਹਿੰਦੀ ਫਿਲਮਾਂ ਵੱਲ ਰੁਝਾਨ ਗਿਆ। ਅਦਰਵਾਈਜ਼ ਤਾਂ ਪੰਜਾਬੀ ਇੰਡਸਟਰੀ ਜਦ ਤੱਕ ਲਾਹੌਰ ਵਿੱਚ ਅਸੀਂ ਮਿਕਸ ਕਰਦੇ ਸੀ ਤਾਂ ਬਹੁਤ ਜ਼ਿਆਦਾ ਵੱਡੀ ਸੀਗੀ। ਤਾਂ ਉਸ ਤੋਂ ਬਾਅਦ ਜਿਹੜੀਆਂ ਬਲੈਕ ਐਂਡ ਵਾਈਟ ਫਿਲਮਾਂ ਸਾਡੀਆਂ ਪੰਜਾਬੀ ਬਣੀਆਂ ਨੇ, ਉਹ ਬਹੁਤ ਜ਼ਿਆਦਾ ਸਵੀਟ, ਜੋ ਸਤਲੁਜ ਦੇ ਕੰਢੇ ਹੋਈ, ਜਿਵੇਂ ਮਤਲਬ ਕਾਫੀ ਜ਼ਿਆਦਾ ਬਲੈਕ ਜਿਹੜੇ ਬਰਲਾਦ ਸਨੀ ਵਗੈਰਾ ਉਹਨਾਂ ਨੇ ਕੰਮ ਕਰਦੇ ਰਹੇ ਨੇ, ਕਾਫੀ ਬਹੁਤ ਵਧੀਆ ਪੰਜਾਬੀ ਫਿਲਮਾਂ ਦਾ ਫਲੋ ਬਣਦਾ ਰਿਹਾ ਵਾ। ਈਵਨ ਜਦੋਂ ਚੰਨ ਪਰਦੇਸੀ ਸਟਾਰਟ ਕੀਤੀ ਆ ਉਦੋਂ ਵੀ ਮਤਲਬ ਕੋਈ ਇਸ ਤਰ੍ਹਾਂ ਦਾ ਮਿਆਰ ਵਾਲੀ ਗੱਲ ਨਹੀਂ ਸੀਗੀ। ਇਹ ਤਾਂ ਜਦੋਂ ਟੈਰਰਿਜ਼ਮ ਸ਼ੁਰੂ ਹੁੰਦਾ ਪੰਜਾਬ ਦੇ ਵਿੱਚ, ਉਦੋਂ ਬਾਅਦ ਥੋੜ੍ਹਾ ਜਿਹਾ ਪੰਜਾਬੀ ਫਿਲਮਾਂ ਦਾ ਜਿਹੜਾ ਸੀਗਾ, ਜਿਹਨੂੰ ਅਸੀਂ ਕਹਿੰਦੇ ਪੱਧਰ ਥੋੜ੍ਹਾ ਜਿਹਾ ਮਤਲਬ ਮੈਂ ਨਹੀਂ ਕਹਿੰਦਾ ਸਟੈਗਰ ਕਰ ਗਿਆ, ਮੈਂ ਕਹੂੰਗਾ ਕਿ ਥੋੜ੍ਹਾ ਜਿਹਾ ਮਿਆਰ ਜਿਹਾ ਉਹਨਾਂ ਥੋੜ੍ਹਾ ਜਿਹਾ ਘਟਿਆ। ਹਾਂਜੀ। ਲੇਕਿਨ ਚੰਨ ਪਰਦੇਸੀ ਜਦੋਂ ਬਣਾਈ, ਜਿਵੇਂ ਚੰਨ ਪਰਦੇਸੀ ਨੇ ਇੱਕ ਮੂਡ ਕੱਟਿਆ, ਠੀਕ ਨਹੀਂ, ਉਸ ਤੋਂ ਬਾਅਦ ਇੱਕ ਆਪਣੇ ਤਰ੍ਹਾਂ ਦੀਆਂ ਇੱਕ ਫਿਲਮਾਂ ਆਈਆਂ ਪੰਜਾਬੀ ਦੀਆਂ, ਉਹ ਵੀ ਵਧੀਆ ਸੀਗੀਆਂ। ਫੋਰ ਏ ਚੇਂਜ ਤਾਂ ਵੀ ਵਧੀਆ ਸੀ। ਲੇਕਿਨ ਉਸ ਤੋਂ ਬਾਅਦ ਜੇਕਰ ਐਗਜ਼ੈਕਟ ਮੋਡ ਜਿਹੜਾ ਚੰਨ ਪਰਦੇਸੀ ਤੋਂ ਬਾਅਦ, ਜਿਹਨੂੰ ਅਸੀਂ ਕਹਿੰਦੇ ਕਿ ਪੰਜਾਬੀ ਫਿਲਮਾਂ ਦਾ ਇੱਕ ਹੋਰ ਮੋੜ ਜਿਹਨੂੰ ਸਾਰੇ ਮੰਨਦੇ ਵੀ ਨੇ, ਉਹ ਸੀਗਾ ਜੀ ਆਇਆਂ ਨੂੰ ਤੋਂ ਬਾਅਦ, ਜਿਹੜੀ ਹਰਭਜਨ ਮਾਨ ਦੀ ਅਤੇ ਮਨਮੋਹਨ ਸਿੰਘ ਜੀ ਅਤੇ ਜਿਹਨੂੰ ਮੈਂ ਵੀ ਨਾਲ ਹੀ ਸੀ, ਮੈਂ ਲਿਖੀ ਸੀ। ਅਤੇ ਉਸ ਤੋਂ ਅਸੀਂ ਕਹਿੰਦੇ ਹਾਂ ਕਿ ਉਹ ਚੰਨ ਪਰਦੇਸੀ ਨੇ ਤੋਂ ਬਾਅਦ ਫਿਰ ਦੂਸਰਾ ਮੋੜ ਜਿਹੜਾ ਕੱਟਿਆ ਉਹ ਫਿਰ ਜੀ ਆਇਆਂ ਨੂੰ ਨੇ ਕੱਟਿਆ। ਉਸ ਤੋਂ ਲੈ ਕੇ ਹੁਣ ਏਕਮ ਤਿੱਕਰ ਬਿਲਕੁਲ ਮਤਲਬ ਇਹ ਨਿਰੰਤਰ ਚੱਲ ਰਹੀਆਂ ਨੇ ਫਿਲਮਾਂ। ਬਾਕੀ ਇਹ 2-4 ਨਹੀਂ ਵੀ ਠੰਡੀਆਂ ਆਈਆਂ, ਫਿਰ ਇੱਕ ਹਿੱਟ ਹੋ ਜਾਂਦੀ, ਫਿਰ 2 ਜਣ। ਹੁਣ ਜਿਵੇਂ ਏਕਮ ਹੈ, ਏਕਮ ਨੇ ਪੂਰਾ ਤਰਥੱਲੀ ਮਚਾਈ ਹੋਈ ਹੈ ਜੀ। ਤਾਂ ਉਹਦਾ ਮਤਲਬ ਇਹ ਹੈ ਕਿ ਹੁਣ ਰੁਝਾਨ ਬਣਿਆ ਹੋਇਆ ਆਡੀਅੰਸ ਦਾ, ਆਡੀਅੰਸ ਜਾਣਾ ਚਾਹੁੰਦੀ ਹੈ, ਆਡੀਅੰਸ ਦੇਖਣਾ ਚਾਹੁੰਦੀ ਹੈ ਫਿਲਮ। ਗੱਲ ਕੀ ਕਿ ਸਿਰਫ ਮਤਲਬ ਕੋਈ ਚੀਜ਼ ਏਕਮ ਵਾਂਗੂ ਵਧੀਆ ਹੋਵੇ। ਜਿਵੇਂ ਏਕਮ ਦੇ ਵਿੱਚ ਬਹੁਤ ਵਧੀਆ ਗੱਲਾਂ ਕੀਤੀਆਂ ਗਈਆਂ ਨੇ, ਕਿਸਾਨੀ ਬਾਰੇ ਗੱਲਾਂ ਕੀਤੀਆਂ ਗਈਆਂ। ਮੇਰੇ ਖਿਆਲ ਸ਼ਾਇਦ ਕਿਸਾਨੀ ਬਾਰੇ ਗੱਲਾਂ ਕਰਨ ਵਾਲੀ ਇਹ ਪਹਿਲੀ ਫਿਲਮ ਹੈ, ਇੰਨੀਆਂ ਗੱਲਾਂ ਕਰਨ ਵਾਲੀ। ਕਿਉਂਕਿ ਪਹਿਲਾਂ ਜੱਟਾਂ ਦੇ ਨਾਂ 'ਤੇ, ਕਿਸਾਨਾਂ ਦੇ ਨਾਂ 'ਤੇ ਨਾਂ ਤਾਂ ਫਿਲਮਾਂ ਦੇ ਬਹੁਤ ਰੱਖੇ ਗਏ, ਪਰ ਜੱਟਾਂ ਦਾ ਜਾਣੀ ਕਿ ਕਿਸਾਨੀ ਦਾ ਵਿਸ਼ਾ ਉਹਦੇ ਵਿੱਚੋਂ ਗਾਇਬ ਰਿਹਾ। ਉਹਨਾਂ ਦੀਆਂ ਕੀ ਸਮੱਸਿਆਵਾਂ ਆ ਉਹ ਗਾਇਬ ਰਹੀਆਂ ਉਹਨਾਂ ਦੇ ਵਿੱਚੋਂ। ਉਹਨਾਂ ਦੀ ਸਮੱਸਿਆ ਵੀ ਗਾਇਬ ਰਹੀਆਂ ਕੁਛ। ਮਤਲਬ ਜੇ ਕੋਈ ਸਮੱਸਿਆ ਨੂੰ ਕਿਸੇ ਨੇ ਛੇੜਿਆ ਵੀ ਤਾਂ ਉਹ ਥੋੜ੍ਹਾ ਉਹਨੂੰ ਫਿਰ ਸਿਰੇ ਤੱਕ ਨਹੀਂ ਲਾਇਆ। ਇੱਥੇ ਐਂ ਗੱਲ ਵੀ ਕੋਈ ਵੀ ਗੱਲ ਉਹਨਾਂ ਨੇ ਸ਼ੁਰੂ ਕੀਤੀ ਹੈ ਨਾ, ਤਾਂ ਉਹ ਇੱਦਾਂ ਐਂ ਲੱਗਦਾ ਵੀ ਆਡੀਅੰਸ ਨੂੰ ਇੱਧਰ ਉੱਧਰ ਘੇਰ ਕੇ ਸੱਚ ਦੇ ਸਾਹਮਣੇ ਖੜਾ ਕਰਤਾ। ਫਿਰ ਇੱਧਰੋਂ ਬਦਲ ਜੇ ਉਹਨੇ ਨਸ਼ਿਆਂ ਦਾ ਵਿਸ਼ਾ ਵੀ ਚੱਕਿਆ
ਤਾਂ ਉਹਨੇ ਆਖਿਆ ਵੀ ਦੇਖੋ ਆਹ ਨੌਜਵਾਨ ਖੜੇ ਨੇ, ਆਹ ਇੱਕ ਐਥਲੀਟ ਖੜਾ, ਦੇਖੋ ਇਹਦੀ ਸਿਹਤ ਦੇਖੋ, ਤੁਸੀਂ ਆਪਣੀ ਦੇਖੋ। ਇੱਕ ਕੰਪੈਰੀਜ਼ਨ ਕਰਕੇ ਮਤਲਬ ਜਦੋਂ ਵੀ ਆਡੀਅנס ਨੂੰ ਘੇਰ ਕੇ ਇੱਕ ਸੱਚ ਦੇ ਸਾਹਮਣੇ ਲੈ ਖੜਾ ਕੀਤਾ, ਔਰ ਉਹੀ ਇਸ ਫਿਲਮ ਦੀ ਸਭ ਤੋਂ ਵੱਡੀ ਕੁਆਲਿਟੀ ਵੀ ਸਾਬਤ ਹੋਈ। ਬਿਲਕੁਲ ਜੀ। ਲੇਡੀ ਬੀ ਜੀ, ਜਿਵੇਂ ਤੁਸੀਂ ਹੁਣ ਰੇਡੀਓ 'ਤੇ ਆਪਣੇ ਸਰੋਤਿਆਂ ਦੇ ਨਾਲ ਹਰ ਰੋਜ਼ ਪੰਜਾਬੀ ਗੀਤ ਸੰਗੀਤ ਅਤੇ ਪੰਜਾਬੀ ਫਿਲਮਾਂ ਬਾਰੇ ਗੱਲਬਾਤ ਕਰਦੇ ਰਹਿੰਦੇ ਹੋ, ਬੱਬੂ ਮਾਨ ਦੀ ਨਵੀਂ ਫਿਲਮ ਏਕਮ ਵੀ ਤੁਸੀਂ ਦੇਖ ਚੁੱਕੇ ਹੋ। ਇਸ ਫਿਲਮ ਦਾ ਮਿਆਰ ਕਿਹੋ ਜਿਹਾ ਜੀ? ਮੇਰੇ ਹਿਸਾਬ ਦੇ ਨਾਲ ਜੇ ਆਪਾਂ ਫਿਲਮਾਂ ਨੂੰ ਦੇਖੀਏ, ਜਿਵੇਂ ਬਲਦੇਵ ਗਿੱਲ ਜੀ ਨੇ ਦੱਸਿਆ ਕਿ ਕਾਫੀ ਬਦਲਾਅ ਆਉਂਦੇ ਰਹੇ ਆ ਇੰਡਸਟਰੀ ਦੇ ਵਿੱਚ, ਅਤੇ ਪਿਛਲੇ ਸਾਲਾਂ ਦੇ ਵਿੱਚ ਹੁਣ ਜਦ ਦੀ ਜੀ ਆਇਆਂ ਫਿਲਮ ਆਈ ਆ, ਕਾਫੀ ਫਿਲਮਾਂ ਆਈਆਂ। ਪਿਛਲੇ ਸਾਲ ਮੁੰਡੇ UK ਦੀ ਫਿਲਮ ਬਹੁਤ ਜ਼ਿਆਦਾ ਮਸ਼ਹੂਰ ਹੋਈ ਸੀ, ਪਰ ਮੇਰੇ ਹਿਸਾਬ ਨਾਲ ਮੈਂ ਇੱਥੇ ਤੱਕ ਦੇਖਦੀ ਹਾਂ ਕਿ ਜ਼ਿਆਦਾ ਫਿਲਮਾਂ ਕਹਾਣੀਆਂ ਇੱਕ ਟਾਈਪ ਜਿਹੀ ਦੀਆਂ, ਜਾਂ ਲੈ ਲਓ ਪੂਰਾ ਸਿਰਫ ਐਂਟਰਟੇਨਮੈਂਟ ਵੈਲਿਊ ਹੈ ਨਾ, ਲਾਈਕ ਕੋਈ ਏਡੀ ਗੱਲ ਨਹੀਂ ਹੁੰਦੀ ਹੈਗੀ। ਆਮ ਤੌਰ 'ਤੇ ਜਿਹੜੀਆਂ ਜ਼ਿਆਦਾ ਚੱਲੀਆਂ ਆ ਕਾਮੇਡੀ ਲੈਵਲ ਫਿਲਮਸ ਕਹਿ ਲਓ, ਤਾਂ ਇਸ ਮੂਵੀ ਦਾ ਮੈਨੂੰ ਸਭ ਤੋਂ ਜ਼ਿਆਦਾ ਕੀ ਵਧੀਆ ਲੱਗਾ ਉਹ ਇਹ ਆ ਕਿ ਜਿਵੇਂ ਕਿ ਮੈਨੂੰ ਲੱਗ ਰਿਹਾ ਕਿ ਮਿਊਜ਼ਿਕ ਦੇ ਵਿੱਚ ਕਾਫੀ ਇਸ ਵੇਲੇ ਚੇਂਜਸ ਆ ਰਹੇ ਨੇ। ਜਿਵੇਂ ਕਿ ਮਿਊਜ਼ਿਕ ਜਿੰਨੇ ਸਿੰਗਰਸ ਨੇ, ਖਾਸ ਕਰਕੇ ਬੱਬੂ ਮਾਨ, ਉਹਨਾਂ ਨੇ ਬਹੁਤ ਸਾਰੇ ਸੋਸ਼ਲ ਇਸ਼ੂਜ਼ ਚੱਕੇ ਨੇ, ਪਰ ਇਹ ਪਹਿਲੀ ਫਿਲਮ ਆ ਜਿਹੜੀ ਮੈਂ ਦੇਖੀ ਆ ਬਹੁਤ ਹੀ ਦੇਰ ਵਿੱਚ, ਸ਼ਾਇਦ ਕਦੀ ਵੀ ਨਹੀਂ ਦੇਖੀ ਹੈਗੀ ਇਸ ਤਰ੍ਹਾਂ ਦੀ ਫਿਲਮ, ਜਿਹੜੇ ਉਹਨਾਂ ਨੇ ਇੰਨੇ ਜ਼ਿਆਦਾ ਸੋਸ਼ਲ ਇਸ਼ੂਜ਼ ਜਿਹੜੇ ਅੱਜ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਅਸੀਂ ਦੇਖ ਰਹੇ ਹਾਂ ਪੰਜਾਬ ਦਾ ਜੋ ਕਿਸਾਨ ਦੀ ਹਾਲਾਤ ਆ, ਪਾਣੀ ਦੇ ਪ੍ਰੋਬਲਮਸ ਨੇ ਪੰਜਾਬ ਦੇ ਵਿੱਚ, ਬਹੁਤ ਸਾਰੇ ਪ੍ਰੋਬਲਮਸ ਨੇ, ਐਜੂਕੇਸ਼ਨ, ਨਸ਼ਿਆਂ ਦੇ। ਉਹਨਾਂ ਨੇ ਇੰਨੇ ਜ਼ਿਆਦਾ ਟੌਪਿਕਸ ਨੂੰ ਸਾਡੇ ਸਾਹਮਣੇ ਲਿਆ ਕੇ ਖੜੇ ਕੀਤਾ ਵੀ ਮੈਂ ਹੈਰਾਨ ਆ ਵੀ ਉਹਨੇ ਇੱਕ ਫਿਲਮ ਦੇ ਵਿੱਚ ਇੰਨਾ ਕੁਛ ਕਿਵੇਂ ਦਿਖਾਤਾ। ਬਿਲਕੁਲ ਜੀ। ਬਲਦੇਵ ਗਿੱਲ ਜੀ, ਤੁਸੀਂ ਕੀ ਸਮਝਦੇ ਆ ਕਿ ਇੱਕ ਮੂਵੀ ਦੇ ਵਿੱਚ ਜਿੰਨੇ ਵਿਸ਼ਿਆਂ ਨੂੰ ਛੋਹਿਆ ਗਿਆ ਆ ਉਹਨਾਂ ਨਾਲ ਇਨਸਾਫ ਕੀਤਾ ਗਿਆ? ਇਨਸਾਫ ਤਾਂ ਖੈਰ ਕੋਈ ਵੀ ਤੁਸੀਂ ਵਿਸ਼ਾ ਦੇ ਚੱਕਦੇ ਕਿਸੇ ਫਿਲਮ ਦੇ ਵਿੱਚ, ਉਹਨੂੰ ਮਤਲਬ ਇਨਸਾਫ ਇਹੀ ਹੈ ਕਿ ਬੋਲਡਲੀ ਤਰੀਕੇ ਦਾ ਦੱਸ ਦੇਣਾ, ਇਹੀ ਬਹੁਤ ਵੱਡਾ ਇਨਸਾਫ ਹੈ। ਇਹ ਆਪਣੇ ਆਪ ਨਾਲ ਵੀ ਬਹੁਤ ਵੱਡਾ, ਲੋਕਾਂ ਦਾ ਵੀ ਇਨਸਾਫ ਬਹੁਤ ਵੱਡਾ। ਅਤੇ ਜਿਵੇਂ ਇਹਨਾਂ ਨੇ ਕਿਹਾ ਕਿ ਹਾਂ ਬਹੁਤ ਜ਼ਿਆਦਾ ਬੋਲਡ ਤਰੀਕੇ ਦੇ ਨਾਲ ਹਰੇਕ ਫਿਲਮ, ਮੈਂ ਇੰਟਰਵਿਊ 'ਚ ਬਾਰ-ਬਾਰ ਕਹਿੰਦਾ ਸੀ ਕਿ ਮੈਂ ਪਹਿਲੀ ਫਿਲਮ ਦੇਖੀ ਹੈ ਜਿਹਨੂੰ ਮੈਂ ਕਹਿ ਸਕਦਾ ਕਿ ਕੁੱਜੇ ਦੇ ਵਿੱਚ ਸਮੁੰਦਰ ਬੰਦ ਕੀਤਾ ਲੱਗਿਆ ਮੈਨੂੰ। ਮੈਨੂੰ ਐਂ ਲੱਗਿਆ ਕਿ ਮੈਂ ਜੇਕਰ ਮੈਂ ਵੀ ਤਾਂ ਫਿਲਮਾਂ ਬਣਾਈਆਂ ਇੰਨੀਆਂ, ਮੈਨੂੰ ਐਂ ਲੱਗਿਆ ਕਿ ਜੇ ਮੈਂ ਕੋਈ ਫਿਲਮ ਸਟਾਰਟ ਕਰਾਂ ਤਾਂ ਮੈਂ ਸ਼ਾਇਦ ਇੰਨੇ ਵਿਸ਼ੇ ਨਾ ਛੂਹ ਸਕਾਂ ਜਿੰਨੇ ਮੈਨੂੰ ਬਾਹਰ ਆ ਕੇ ਜਦੋਂ ਫਿਲਮ ਦੇਖ ਕੇ ਨਿਕਲਿਆ। ਮੈਨੂੰ ਕਿਹਾ ਯਾਰ ਇੰਨੀਆਂ ਚੀਜ਼ਾਂ ਇੱਕ ਫਿਲਮ ਦੇ ਵਿੱਚ ਕਹੀਆਂ ਜਾ ਸਕਦੀਆਂ। ਮੈਨੂੰ ਵੈਸੇ ਆਪਣੇ ਆਪ ਵਿੱਚ ਬੜੀ ਹੈਰਾਨੀ ਹੋਈ, ਤੇ ਬਾਰ-ਬਾਰ ਕਹਿੰਦਾ, ਮੈਂ ਕਿਹਾ ਯਾਰ ਕਮਾਲ ਹੋ ਗਿਆ। ਮੈਂ ਕਿਹਾ ਮੈਂ ਬੱਬੂ ਨੂੰ ਪੁੱਛੂੰਗਾ ਵੀ ਇਹ ਕੀਤਾ ਕਿਵੇਂ ਤੂੰ। ਹਾਲਾਂਕਿ ਇਹ ਨਹੀਂ ਸੀ ਕਿ ਕੋਈ ਵੀ ਚੀਜ਼ ਤੇਰੀ ਡੈਲੀਬਰੇਟ ਨਹੀਂ ਲੱਗੀ, ਇਹ ਨਹੀਂ ਵੀ ਆਹ ਇਸ਼ੂ ਫੜ ਲਾ ਜਾਂ ਆਹ ਇਸ਼ੂ, ਉਹਨੂੰ ਵਿੱਚ ਘੁਮਾ ਕੇ ਫਰਜ਼ ਕੀਤਾ ਕਿ ਬੱਚਾ ਮਰ ਗਿਆ ਤਾਂ ਕਿਉਂ ਮਰਿਆ, ਹਾਂਜੀ ਉਹ ਗੰਦਾ ਪਾਣੀ ਸੀਗਾ, ਫਿਰ ਉਹ ਗੰਦੇ ਪਾਣੀ, ਮਤਲਬ ਉਹਨੂੰ ਇੱਕ ਨੇਟਿੰਗ ਤਰੀਕੇ ਦੇ ਨਾਲ ਉਹ ਟਰੈਵਲ ਕੀਤਾ ਉਸ ਚੀਜ਼ ਲਈ। ਉਹ ਹਰ ਕੋਈ ਵੀ ਵਿਸ਼ਾ ਜਿਹੜਾ ਉਹਦੇ ਵਿੱਚ ਪੈਚ ਨਹੀਂ ਲੱਗਿਆ। ਹੈ ਇਹ ਨਹੀਂ ਲੱਗਿਆ ਵੀ ਟਾਕੀਆਂ ਲੱਗੀਆਂ ਵਿਸ਼ਿਆਂ ਦੀਆਂ, ਲੇਕਿਨ ਕਹਿੰਦਾ ਵੀ ਗਿਆ ਅਤੇ ਪਰੋਂਦਾ ਵੀ ਗਿਆ। ਉਹ ਬਹੁਤ ਵੱਡੀ ਖਾਸੀਅਤ ਹੈ ਮੇਰੇ ਖਿਆਲ। ਐਮ ਆਈ ਰਾਈਟ? ਐਬਸੋਲਿਊਟਲੀ। ਉਹਨਾਂ ਨੇ ਜਿਵੇਂ ਕਹਿ ਸਕਦੇ ਹਾਂ ਪੰਜਾਬ ਦੀ ਅੱਜ ਜੋ ਕਹਾਣੀ ਹੈ, ਜੇ ਸਟੋਰੀ ਲਾਈਨ ਪੁੱਛੋ, ਸਟੋਰੀ ਲਾਈਨ ਹੈ ਇਹੀ ਆ ਕਿ ਪੰਜਾਬ ਦੀ ਅੱਜ ਸਟੋਰੀ ਇਹੀ ਚੱਲ ਰਹੀ ਆ। ਲੋਕੀ ਆਪੀ ਫਾਹ ਲੈ ਕੇ ਮਰ ਰਹੇ ਆ, ਜੋ ਕਿਸਾਨ ਨੇ, ਬੱਚੇ ਹੈਂਡੀਕੈਪਸ ਦੇ ਨਾਲ ਜਨਮ ਲੈ ਰਹੇ ਆ ਕਿਉਂਕਿ ਪਾਣੀ ਪੋਲਿਊਟਿਡ ਆ, ਜਾਂ ਮਰ ਰਹੇ ਆ। ਨਸ਼ਿਆਂ ਦੀ ਬਹੁਤ ਵੱਡੀ ਪ੍ਰੋਬਲਮ ਆ। ਜਿਵੇਂ ਕਹਿੰਦੇ ਆ ਇਸ ਵੇਲੇ ਪੰਜਾਬ ਦੇ ਵਿੱਚ 70% ਮੁੰਡੇ ਨਸ਼ਿਆਂ ਦੇ ਆਦੀ ਹੋ ਚੁੱਕੇ ਆ। ਪੰਜਾਬ 'ਚ ਕਹਿੰਦੇ ਕਿ 6ਵਾਂ ਦਿਨ ਨਸ਼ਿਆਂ ਦਾ ਵਗ ਰਿਹਾ। ਇੱਧਰ ਲੋਕ ਜਿਹੜੇ ਆਏ ਹੋਏ ਆ, ਮੈਂ ਹਮੇਸ਼ਾ ਸੁਣਦੀ ਹਾਂ ਕਿ ਉਹ ਕਹਿੰਦੇ ਆ ਕਿ ਪਿੱਛੇ ਹੁਣ ਰਿਸ਼ਤਿਆਂ ਦੀ ਉਹ ਗੱਲ ਨਹੀਂ ਰਹੀ ਹੈਗੀ, ਉਹਨੀ ਰਿਸ਼ਤਿਆਂ ਦੀ ਗੱਲ ਵੀ ਛੇੜੀ ਵਿੱਚ। ਔਰਤਾਂ ਦੀ ਜੋ ਪ੍ਰੋਬਲਮ ਆ ਉਹ ਤਾਂ ਸਾਰਿਆਂ ਨੂੰ ਪਤਾ ਆ, ਜਿਸ ਤਰ੍ਹਾਂ ਕੁੜੀਆਂ ਮਾਰ ਰਹੇ ਨੇ, ਕੁੜੀਆਂ ਮਾਰ ਰਹੇ, ਜਿਸ ਤਰ੍ਹਾਂ ਉਹਨੂੰ ਬਹੁਤ ਸੋਹਣੀ ਬੜੀ ਵਧੀਆ ਗੱਲ ਕੀਤੀ ਕਿ ਉਹ ਜਦੋਂ ਉਹ ਸ਼ਰਾਬੀ ਆਪਣੀ ਵਾਈਫ ਨੂੰ ਕੁੱਟਦਾ ਤਾਂ ਉਹਨੇ ਬੜੀ ਗੱਲ ਕਹੀ ਕਿ ਜੇਕਰ ਇਹਨਾਂ ਨੂੰ ਗੋਰੀਆਂ ਨੂੰ ਅਧਿਕਾਰ ਇਹਨਾਂ ਨੂੰ ਪਤਾ ਲੱਗ ਗਏ ਨਾ ਤਾਂ ਫਿਰ ਤੁਹਾਡੀ ਮਤਲਬ ਖੈਰ ਨਹੀਂ ਹੈ। ਦੈਟ ਮੀਨਸ ਕਿ ਉਹਨੇ ਨਾਲ ਇਹ ਵੀ ਐਜੂਕੇਟ ਕਰਤਾ ਕਿ ਜਿਹੜੀਆਂ ਔਰਤਾਂ ਕੁੱਟ ਖਾਂਦੀਆਂ ਨੇ ਨਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਕਿੱਥੇ ਖੜੀਆਂ ਨੇ, ਵੀ ਉਹਨਾਂ ਕੋਲੇ ਕਾਨੂੰਨੀ ਤੌਰ ਤੇ ਕਿਹੜੇ ਹੱਕ ਨੇ। ਅਵੇਅਰ ਕੀਤਾ ਇਸ ਤਰੀਕੇ ਦੇ ਨਾਲ। ਸਭ ਤੋਂ ਵਧੀਆ ਗੱਲ ਤਾਂ ਆਈ ਥਿੰਕ ਇਹ ਸੀ ਕਿ ਜਦੋਂ ਤੁਸੀਂ ਮੂਵੀ ਵੇਖਦੇ ਆ, ਜੇ ਤੁਸੀਂ ਪੂਰੀ ਤਰ੍ਹਾਂ ਸਮਝਦੇ ਆ ਕਿ ਉਹਨੇ ਕੋਸ਼ਿਸ਼ ਕੀ ਕੀਤੀ ਹੈ ਨਾ, ਤੇ ਤੁਸੀਂ ਇਮੋਸ਼ਨਲ ਜ਼ਰੂਰ ਹੁੰਦੇ ਆ। ਜਦੋਂ ਮੈਂ ਬੈਠੀ ਸੀਗੀ, ਜਿਸ ਵੇਲੇ ਬੱਚਾ ਮਰਿਆ, ਖਾਸ ਕਰਕੇ ਜਿਸ ਵੇਲੇ ਕਿਸਾਨ ਉੱਠਿਆ ਆਪਣੇ ਮੰਜੇ ਤੋਂ, ਪਤਾ ਸੀਗਾ ਕਿ ਹੁਣ ਆਪਣੀ ਜਾਨ ਲੈਣੀ ਆ, ਉਸ ਵੇਲੇ ਮੇਰਾ ਇੰਨਾ ਦਿਲ ਭਰਿਆ ਕਿਉਂਕਿ ਤੁਸੀਂ ਉਸ ਵੇਲੇ ਸੋਚਦੇ ਆ ਕਿ ਇਸ ਵੇਲੇ ਵੀ ਪੰਜਾਬ ਦੇ ਵਿੱਚ ਕੋਈ ਨਾ ਕੋਈ ਆਹ ਗੱਲ ਹੋ ਰਹੀ ਆ, ਸੋਚ ਰਿਹਾ ਆ, ਕੋਈ ਇੰਨਾ ਮਜਬੂਰ ਆ ਕੋਈ। ਤੇ ਪੰਜਾਬ ਦੀ ਜੇ ਤੁਸੀਂ ਉਹ ਹਾਲਾਤ ਦੇਖਦੇ ਆ, ਉਹਨੀ ਪੂਰੀ ਤਰ੍ਹਾਂ ਆਈ ਥਿੰਕ ਬਿਲਕੁਲ ਜਿੰਨਾ ਵਧੀਆ ਦਿਖਾ ਸਕਦੇ ਸੀ ਉਹਨੇ ਦਿਖਾਇਆ।